ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ ਡੇਟ ਹੈਗੀ ਹੈ 23 ਸਤੰਬਰ 2016 9 ਅੱਸੂ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਮੇਨ ਇਸ਼ੂਜ਼ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਜਦੋਂ ਅਸੀਂ ਇਹ ਗੱਲ ਰਿਪੀਟਡਲੀ ਕਹਿੰਦੇ ਹਾਂ ਕਿ ਜੋ ਨੀਤੀਆਂ ਭਾਰਤ ਦੇ ਹਿੰਦੂਤਵੀ ਹਾਕਮਾਂ ਨੇ ਅਪਣਾਈਆਂ ਨੇ ਜੀ ਪਿਛਲੇ ਲਗਭਗ 2-2.5 ਸਾਲ ਤੋਂ, ਉਸ ਨੇ ਉਹ ਹਾਲਾਤ ਬਣਾ ਦਿੱਤੇ ਨੇ ਕਿ ਸਾਊਥ ਏਸ਼ੀਆ ਅਗਲੀ ਕਿਸੇ ਵੀ ਜਿਹੜੀਆਂ ਵੱਡੀਆਂ ਤਾਕਤਾਂ ਨੇ ਉਹਨਾਂ ਦੇ ਟਕਰਾਅ ਦਾ ਸੈਂਟਰ ਵੀ ਬਣ ਰਿਹਾ। ਔਰ ਜਿਸ ਤਰੀਕੇ ਨਾਲ, ਜਿਸ ਤੇਜ਼ੀ ਨਾਲ ਪਾਕਿਸਤਾਨ ਦੇ ਖਿਲਾਫ ਪ੍ਰੋਪੇਗੈਂਡਾ ਉੜੀ ਵਰਗਾ ਹਮਲਾ ਕਰਵਾ ਕੇ ਉਹਨਾਂ ਦੇ ਖਾਤੇ 'ਚ ਪਾਉਣਾ, ਜਿਸ ਕਿਸਮ ਦਾ ਮੀਡੀਆ ਨੇ ਵਾਰ ਫੀਵਰ ਕ੍ਰੀਏਟ ਕੀਤਾ ਜੀ, ਔਰ ਉਸ ਸਾਰੇ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਕਿਉਂਕਿ ਬਹੁਤ ਵਾਰ ਇੱਕ ਹੁੰਦਾ ਜਿਹੜਾ ਤੁਸੀਂ ਸਿਰਫ ਅਖਬਾਰਾਂ ਦੀਆਂ ਖਬਰਾਂ ਜਾਂ ਇਲੈਕਟ੍ਰੋਨਿਕ ਮੀਡੀਆ 'ਚ ਜਿਸ ਕਿਸਮ ਦਾ ਵਾਵੇਲਾ ਹੁੰਦਾ ਹੈ ਜਾਂ ਚੀਖ ਚਿਹਾੜਾ ਹੁੰਦਾ ਹੈ ਜਾਂ ਧਮਕੀਆਂ ਹੁੰਦੀਆਂ ਨੇ, ਉਹਨਾਂ ਤੇ ਆਧਾਰਿਤ ਕੋਈ ਅਸੈਸਮੈਂਟ ਕਰਦੇ ਹੋ। ਇੱਕ ਤੁਸੀਂ ਵੱਡੀਆਂ ਤਾਕਤਾਂ ਜਿਨ੍ਹਾਂ ਦੇ ਵਿੱਚ ਬੇਸ਼ੱਕ ਇੱਕ ਜ਼ਮਾਨਾ ਸੀ ਕਿ ਜਦੋਂ ਕੋਲਡ ਵਾਰ ਦੀ ਗੱਲ ਹੁੰਦੀ ਸੀ ਤੇ ਸੋਵੀਅਤ ਯੂਨੀਅਨ ਔਰ ਅਮਰੀਕਾ, ਇਹੀ ਦੋ ਵੱਡੀਆਂ ਤਾਕਤਾਂ ਸੀ, ਇਹਨਾਂ ਦੇ ਦੋ ਖੈਮੇ ਸੀ ਦੁਨੀਆ ਦੇ ਵਿੱਚ ਜੀ। ਪਹਿਲੀ ਸੰਸਾਰ ਜੰਗ ਤੋਂ ਬਾਅਦ ਮਿਡਲ ਈਸਟ ਦੇ ਵਿੱਚ ਮੈਪ ਮੇਕਿੰਗ ਕੀਤੀ ਕਲੋਨੀਅਲ ਪਾਵਰਸ ਨੇ, ਕਿਸ ਤਰੀਕੇ ਨਾਲ ਉਹਨਾਂ ਨੇ ਉਹ ਸਾਰੀ ਟੈਰੀਟਰੀ ਜਿਹੜੀ 500-600 ਸਾਲ ਆਟੋਮਨ ਅੰਪਾਇਰ ਦੇ ਥੱਲੇ ਸੀ ਉਹਨੂੰ ਆਪਣੀ ਮਰਜ਼ੀ ਦੇ ਨਾਲ ਕਿਸੇ ਤੋਂ ਸਮੁੰਦਰ ਦਾ ਕੰਢਾ ਖੋਹ ਲਿਆ, ਕਿਸੇ ਦੀ ਟੈਰੀਟਰੀ ਇੱਧਰ ਲਾ ਦਿੱਤੀ ਉੱਧਰ ਲਾ ਦਿੱਤੀ, ਤਾਂ ਕਿ ਪਰਮਾਨੈਂਟ ਡਿਸਪਿਊਟ ਦੀ ਥਾਂ ਰਹੇ ਤੇ ਬਾਂਦਰਾਂ ਦੀ ਲੜਾਈ 'ਚ ਬਿੱਲੀਆਂ ਦੀ ਆਰਬਿਟ੍ਰੇਸ਼ਨ ਵਾਂਗ, ਵਿਚੋਲਗੀ ਵਾਂਗ ਇਹ ਆਪਣੀ ਹੋਂਦ ਉੱਥੇ ਰੱਖਣ। ਔਰ ਉਸ ਸਾਰੀ ਜਿਹੜੀ ਮੈਪ ਮੇਕਿੰਗ ਸੀ ਉਹਦੇ 'ਚ ਅਸੀਂ ਦੇਖਦੇ ਹਾਂ ਫਿਰ ਸੈਕੰਡ ਵਰਲਡ ਵਾਰ ਦੇ ਐਂਡ ਦੇ ਵਿੱਚ ਉਸ 'ਚੋਂ ਇਜ਼ਰਾਈਲ ਵੀ ਨਿਕਲਿਆ, ਕਿਉਂਕਿ ਫਸਟ ਵਰਲਡ ਵਾਰ ਤੋਂ ਬਾਅਦ ਫਲਸਤੀਨ ਅੰਗਰੇਜ਼ਾਂ ਦੇ ਕੋਲ ਸੀ ਔਰ ਉਹਨਾਂ ਨੇ ਫਾਈਨਲੀ ਜਿਹੜਾ ਰੈਜ਼ੋਲੂਸ਼ਨ UN ਦੇ ਵਿੱਚ ਲਿਆਂਦਾ ਉਹਨੂੰ ਦੋ ਹਿੱਸਿਆਂ 'ਚ ਤੋੜਨਾ ਫਲਸਤੀਨ ਨੂੰ। ਔਰ ਜਿਹੜੀ ਗਿਲਟ ਯੂਰਪ ਦੀ ਸੀ, ਕਿਉਂਕਿ ਉਦੋਂ ਤੱਕ ਕੋਈ ਇਹ ਨਹੀਂ ਸੀ ਕਿ ਯਹੂਦੀਆਂ ਦਾ ਜਾਂ ਦੂਸਰਿਆਂ ਦਾ ਮਿਡਲ ਈਸਟ ਦੇ ਵਿੱਚ ਉਹਨਾਂ ਦਾ ਕਤਲੇਆਮ ਹੋਇਆ ਸੀ, ਯੂਰਪ 'ਚ ਔਰ ਜਰਮਨ ਤੋਂ ਸ਼ੁਰੂ ਕਰਕੇ ਤੁਸੀਂ ਯੂਕਰੇਨ ਦੀ ਗੱਲ ਕਰੋ, ਤੁਸੀਂ ਪੋਲੈਂਡ ਦੀ ਗੱਲ ਕਰੋ, ਤੁਸੀਂ ਜਿਹੜਾ ਜਿੱਥੇ ਜਿੱਥੇ ਵੀ ਇਹਨਾਂ ਦੀ ਹੋਂਦ ਸੀ ਸਾਰੇ ਯੂਰਪ ਦੇ ਵਿੱਚ, ਜਿਹੜਾ ਅੱਜ ਜਿੱਥੇ ਸਰਬੀਆ ਉੱਥੇ ਮੈਕਸਿਮਮ ਕਤਲੇਆਮ ਹੁੰਦਾ ਹੈ, ਯੂਕਰੇਨ ਦੀ ਗੱਲ ਮੈਂ ਕੀਤੀ ਹੈ। ਸੋ ਜਿਹੜੀ 6 ਮਿਲੀਅਨ ਦੀ ਫਿਗਰ ਹੈ ਉਹ ਯੂਰਪ ਦੇ ਵਿੱਚ ਸੀ, ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਲੇਕਿਨ ਇਹ ਜਿਹੜਾ ਕਲੈਕਟਿਵ ਗਿਲਟ ਸੀ ਯੂਰਪ ਦੀਆਂ ਨੂੰ ਮਿਲਿਆ, ਭਾਵੇਂ ਇਹ ਅਗੇਂਸਟ ਜਰਮਨ ਜਿੱਤੇ, ਪਰ ਜੋ ਕੁਝ ਹਿਟਲਰ ਜਾਂ ਨਾਜ਼ੀਆਂ ਨੇ ਕੀਤਾ ਉਹਦੇ ਲਈ ਕਈ 100 ਸਾਲ ਦਾ ਜਿਹੜਾ ਯੂਰਪ ਦੇ ਵਿੱਚ ਕਲਚਰ ਸੀ, ਜਿਹੜਾ ਐਂਟਾਈ ਸੈਮਿਟਿਕ ਜਿਹਨੂੰ ਕਹਿੰਦੇ ਨੇ, ਉਹ ਇਹਦੇ ਲਈ ਜ਼ਿੰਮੇਵਾਰ ਸੀ। ਔਰ ਇਸ ਦਾ ਤੁਸੀਂ ਵਿਖਾੜਾ ਸਿਰਫ ਇਹੀ ਨਹੀਂ ਕਿ ਲੋਕਾਂ 'ਚ ਡੇ ਟੂ ਡੇ ਲਾਈਫ ਸੀ ਜਾਂ ਯਹੂਦੀ ਜਿਹੜੇ ਨੇ ਉਹ ਹੰਟ ਹੁੰਦੇ ਸੀ ਜਾਂ ਮੋਸਟ ਹੇਟਡ ਸੀ। ਜਦੋਂ ਤੁਸੀਂ ਉਸ ਸ਼ੇਕਸਪੀਅਰਨ ਈਰਾ ਨੂੰ ਦੇਖਦੇ ਹੋ ਜਾਂ ਉਸ ਪੀਰੀਅਡ ਨੂੰ 14ਵੀਂ 15ਵੀਂ ਸਦੀ ਨੂੰ ਦੇਖਦੇ ਹੋ ਤਾਂ ਫਿਰ ਤੁਹਾਨੂੰ ਜਿਹੜੀ ਹੈ ਮਰਚੈਂਟ ਆਫ ਵੀਨਸ ਕਹਾਣੀ, ਪਾਊਂਡ ਆਫ ਫਲੈਸ਼ ਦੀ ਕਹਾਣੀ ਇਹ ਦੱਸਦੀ ਹੈ ਕਿ ਕਿਵੇਂ ਈਵਨ ਇਹਨਾਂ ਨੂੰ ਡਿਮੋਨਾਈਜ਼ ਕੀਤਾ ਜਾਂਦਾ ਸੀ। ਔਰ ਇਹ ਹਮੇਸ਼ਾ ਜਦੋਂ ਅਸੀਂ ਅੱਜ ਸਟੇਜਸ ਆਫ ਜੈਨੋਸਾਈਡ ਦੀ ਗੱਲ ਹੁੰਦੀ ਹੈ, ਜਿਹੜੇ ਅਮਰੀਕਨ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਡਾਕਟਰ ਸਟੈਨਲੀ ਸ਼ਾਇਦ ਉਹਨਾਂ ਦਾ ਨਾਮ ਹੈ, ਉਹਨਾਂ ਨੇ ਜਿਹੜੀਆਂ 5-6 ਸਟੇਜਸ ਦਿੱਤੀਆਂ ਨੇ, ਸਟੈਪਸ ਦਿੱਤੇ ਨੇ ਜੈਨੋਸਾਈਡ ਤੱਕ ਪਹੁੰਚਣ ਲਈ। ਜਿਵੇਂ ਸਿੱਖਾਂ ਦੇ ਮਾਮਲੇ 'ਚ ਹੋਇਆ, ਕਿਵੇਂ ਤੁਸੀਂ ਪਹਿਲਾਂ ਉਹਨਾਂ ਨੂੰ ਨੈਗੇਟ ਕਰਦੇ ਹੋ, ਉਹਨਾਂ ਦੇ ਖਿਲਾਫ ਪ੍ਰੋਪੇਗੈਂਡਾ ਕਰਦੇ ਹੋ, ਫਿਰ ਉਹਨਾਂ ਨੂੰ ਸਾਰੇ ਜੋ ਕੁਝ ਗਲਤ ਹੋ ਰਿਹਾ ਉਹਦੇ ਲਈ ਦੋਸ਼ੀ ਸਾਧਦੇ ਹੋ, ਔਰ ਫਿਰ ਤੁਸੀਂ ਫਾਈਨਲੀ ਜਿਹੜਾ ਉਹਨਾਂ ਦੇ ਉੱਤੇ ਉਹਨਾਂ ਦੇ ਬਿਜ਼ਨਸ ਅਦਾਰੇ ਜਾਂ ਦੂਜੇ ਉਹਨਾਂ ਨੂੰ ਅੰਡਰ ਅਟੈਕ ਲਿਆਂਦਾ, ਫਿਰ ਤੁਸੀਂ ਫੁੱਲ ਸਕੇਲ ਜੈਨੋਸਾਈਡ ਕਰਦੇ ਹੋ। ਸੋ ਇਹ 5-6 ਸਟੇਜਸ ਉਹਨਾਂ ਨੇ ਬਿਆਨੀਆਂ ਹੋਈਆਂ ਨੇ। ਸੋ ਜਿਹੜੀ ਯਹੂਦੀਆਂ ਦੀ ਨਸਲਕੁਸ਼ੀ ਹੋਈ ਸੈਕੰਡ ਵਰਲਡ ਵਾਰ ਔਰ ਉਸ ਤੋਂ ਪਹਿਲੇ 30ਵਿਆਂ ਤੋਂ ਹੀ ਜਰਮਨ ਤੋਂ ਸ਼ੁਰੂ ਹੋ ਕੇ ਸਾਰੇ ਯੂਰਪ 'ਚ, ਉਹਦੇ ਪਿੱਛੇ ਉਹ ਸਦੀਆਂ ਦੀ ਜਿਹੜੀ ਲਾਈਨ ਹੈ ਉਹ ਜ਼ਿੰਮੇਵਾਰ ਸੀ। ਲੇਕਿਨ
ਇਹਦੇ ਬਾਵਜੂਦ ਇਜ਼ਰਾਈਲ ਬਣਿਆ ਹੋਣ ਚਾਹੁੰਦਾ ਹੈ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਅਸੀਂ ਕਈ ਵਾਰ ਇਵਨ ਖਾਲਿਸਤਾਨ ਦੇ ਮਾਮਲੇ 'ਚ ਜਦੋਂ ਕੋਟ ਕਰਦੇ ਹਾਂ ਕਿ ਵੀ ਕਿਸ ਤਰੀਕੇ ਨਾਲ ਉਹਨਾਂ ਦੇ ਪਿੱਛੇ ਇੱਕ ਕੱਲੀ ਪਰਸੀਕਿਊਸ਼ਨ ਇਸ ਸਦੀ ਦੀ ਨਹੀਂ ਸੀ, 2-3 ਹਜ਼ਾਰ ਸਾਲ ਦੀ ਪਰਸੀਕਿਊਸ਼ਨ ਦੀ ਗੱਲ ਸੀ ਸਾਈਡ ਬਾਈ ਸਾਈਡ। ਪਰ ਜਿਹੜੀ ਗੱਲ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਇਜ਼ਰਾਈਲ ਦੀ ਹੋਂਦ ਔਰ ਫਿਰ ਮਿਡਲ ਈਸਟ ਦੇ ਵਿੱਚ ਜਿਹੜਾ ਪਹਿਲਾ ਵੇਟ ਜਿਹਦੇ ਥੱਲੇ ਜਿਹੜੀਆਂ ਯੂਰਪੀਅਨ ਪਾਵਰਸ ਇਨ ਜਨਰਲ ਜਾਂ ਬ੍ਰਿਟਨ ਜਿਹੜੀ ਸੈਕੰਡ ਵਰਲਡ ਵਾਰ ਤੱਕ ਮੇਨ ਪਾਵਰ ਸੀ, ਉਹਨਾਂ ਨੇ ਜਿਹੜੇ ਕੌਲ ਇਕਰਾਰ ਕੀਤੇ ਸੀ ਉਹ ਜਿਹੜੇ ਉਹਨਾਂ ਤੋਂ ਮੁੱਕਰੇ ਔਰ ਨਤੀਜੇ ਦੇ ਤੌਰ ਤੇ ਪੋਸਟ ਸੈਕੰਡ ਵਰਲਡ ਵਾਰ ਜਿਹੜਾ ਨਵੀਂ ਮੈਪ ਮੇਕਿੰਗ ਦੇ ਵਿੱਚ ਇਜ਼ਰਾਈਲ ਫਿੱਟ ਹੋਇਆ ਤੇ ਇਜ਼ਰਾਈਲ ਜਿਹੜਾ ਫਿਰ ਇਹਨਾਂ ਦਾ ਡਾਂਗਧਾਰੀ ਬੱਚਾ ਬਣ ਗਿਆ ਹੈ ਯੂਰਪੀਅਨ ਪਾਵਰਸ ਔਰ ਅਮਰੀਕਾ ਦਾ, ਉਹਨਾਂ ਨੂੰ ਅਰਬਾਂ ਨੂੰ ਤੇ ਦੂਜਿਆਂ ਨੂੰ ਕੁੱਟਣ ਲਈ। ਔਰ ਜੋ ਅਸੀਂ ਪਿਛਲੇ ਫਿਰ 70 ਸਾਲ ਦੇ ਵਿੱਚ ਦੇਖੀ ਹੈ 1948 ਤੋਂ ਲੈ ਕੇ, ਬੇਸ਼ੱਕ ਉਹਦੇ 'ਚ ਦੋਨੋਂ ਸਾਈਡਸ ਆਫ ਦਾ ਸਟੋਰੀ ਨੇ ਔਰ ਅਸੀਂ ਇੰਡੀਵਿਜੂਅਲੀ ਬਿਲੀਵ ਕਰਦੇ ਹਾਂ ਕਿ ਇਜ਼ਰਾਈਲ ਔਰ ਫਲਸਤੀਨ ਫੁੱਲ ਫਲੈਜਡ ਸਟੇਟ ਜਿਹਦੀ ਸਮੁੰਦਰ ਤੱਕ ਐਕਸੈਸ ਹੋਏ, ਉਹਨੂੰ ਬੈਂਟੂਸਤਾਨ ਨਾ ਬਣਾਇਆ ਜਾਏ ਕਿ ਇੱਕ ਟੁਕੜਾ ਇੱਥੇ ਹੈ, ਗਾਜ਼ਾ ਇੱਥੇ ਹੈ, ਵੈਸਟ ਬੈਂਕ ਇੱਥੇ ਹੈ ਔਰ ਤੁਸੀਂ ਉਹਨਾਂ ਨੂੰ ਡੰਡੇ ਥੱਲੇ ਰੱਖੋ। ਉਹਨਾਂ ਦੀ ਵਾਇਬਿਲਿਟੀ ਹੋਣੀ ਚਾਹੀਦੀ ਹੈ। ਹੁਣ ਤੁਸੀਂ ਇਹ ਕਹੋ ਜੀ ਤੁਸੀਂ ਕੁਛ ਚੀਜ਼ ਅਨਡੂ ਕਰ ਸਕਦੇ ਹੋ, ਉਹ ਤਾਂ ਲੰਬੀ ਕਹਾਣੀ, ਹਿਸਟਰੀ 'ਚ ਕਈ ਕੁਝ ਵਾਪਰਦਾ ਹੈ ਪਰ ਤੁਸੀਂ ਅਲਟੀਮੇਟਲੀ ਦੇਖਦੇ ਹੋ ਕਿ ਬੈਸਟ ਕੀ ਹੈ ਗਿਵਨ ਸਿਚੁਏਸ਼ਨ। ਪਰ ਮੈਂ ਇਸ ਡਿਸਕਸ਼ਨ ਲਈ ਵੀ ਇਸ ਟੌਪਿਕ ਨੂੰ ਨਹੀਂ ਚੁਣਿਆ। ਮੈਂ ਸਮਝਦਾ ਵੀ ਇਜ਼ਰਾਈਲ ਦਾ ਪਹਿਲਾ ਰੋਲ ਤਾਂ ਅਮਰੀਕਨ ਔਰ ਯੂਰਪੀਅਨਸ ਦੇ ਥੱਲੇ ਮਿਡਲ ਈਸਟ ਦੇ ਵਿੱਚ ਇਹਨਾਂ ਦੀ ਆਵਾਜ਼ ਰਿਹਾ। ਪਰ ਹੁਣ ਇਸ ਟਾਈਮ 'ਚ ਇਜ਼ਰਾਈਲ ਆਪਣੇ ਆਪ ਦੇ ਵਿੱਚ ਹੀ ਇੱਕ ਪਾਵਰ ਬਣ ਕੇ ਉੱਭਰਿਆ, ਦੁਨੀਆ ਦਾ 5ਵਾਂ-6ਵਾਂ ਵੈਪਨ ਐਕਸਪੋਰਟਿੰਗ ਕੰਟਰੀ ਹੈ। ਨਿਊਕਲੀਅਰ ਦੇ ਲਈ ਜਿਹੜਾ ਹੈ ਉਹ ਪਾਕਿਸਤਾਨ ਨੂੰ ਕਿਹਾ ਜਾਂਦਾ ਹੈ, ਇੰਡੀਆ ਨਾਲ ਤਾਂ ਚਲੋ ਸਮਝੌਤਾ ਕਰ ਲਿਆ, ਨਾਰਥ ਕੋਰੀਆ ਦੀ ਗੱਲ ਹੁੰਦੀ ਹੈ, ਬਟ ਇਜ਼ਰਾਈਲ ਇੱਕ ਨਿਊਕਲੀਅਰ ਪਾਵਰ ਹੈ ਔਰ ਜਿਹੜਾ ਚਾਰ ਚੁਫੇਰੇ ਕਿਸੇ ਕੋਲ ਨਿਊਕਲੀਅਰ ਨਹੀਂ ਹੈ ਇਹਦੀ ਕਦੇ ਗੱਲ ਨਹੀਂ ਹੁੰਦੀ। ਹੁਣ ਉਸ ਸਭ ਦੇ ਬਾਵਜੂਦ ਇਜ਼ਰਾਈਲ ਨੇ ਜਿਹੜਾ ਆਪਣੀ ਹੁਣ ਇੰਡੀਪੈਂਡੈਂਸ ਵੀ ਰੱਖੀ ਹੈ। ਹਾਲਾਂਕਿ ਪ੍ਰੈਜ਼ੀਡੈਂਟ ਓਬਾਮਾ ਦੀ ਕੋਈ ਬਹੁਤੀ ਲਾਈਕਿੰਗ ਨਹੀਂ ਸੀ, ਜਿਹੜਾ ਕਰੰਟ ਨੇਤਾਨਯਾਹੂ ਜਾਂ ਦੂਜਾ ਇਹ ਫਲਾਊਟ ਕਰਕੇ ਆ ਕੇ ਵਾਈਟ ਹਾਊਸ ਦੇ ਸੱਦੇ ਤੋਂ ਬਿਨਾਂ ਇਹਨੇ ਯੂਐਸ ਕਾਂਗਰਸ ਨੂੰ ਵੀ ਐਡਰੈਸ ਕੀਤਾ। ਪਰ ਇਹਦੇ ਬਾਵਜੂਦ ਇਜ਼ਰਾਈਲ ਦਾ ਇਨਫਲੂਐਂਸ ਹੈ ਕਿ ਹੁਣ ਜਿਹੜਾ ਇਹਨਾਂ ਦੇ ਨਾਲ ਅਮਰੀਕਾ ਨੇ ਕੰਪਰੋਮਾਈਜ਼ ਕੀਤਾ ਹੈ, ਜਿਹੜਾ ਪਿਛਲੇ 15 ਸਾਲ ਪਹਿਲਾਂ ਸੀ ਹੁਣ ਖਤਮ ਹੋਇਆ ਹੈ ਕਿ ਅਗਲੇ 15 ਸਾਲ $35 ਬਿਲੀਅਨ ਕਿ ਕਿੰਨਾ ਅਮਾਉਂਟ ਸ਼ਾਇਦ 40 ਬਿਲੀਅਨ ਹੈ ਕਿ 35 ਜਿਹੜਾ ਕਿ ਮਿਲੀਟਰੀ ਔਰ ਦੂਜੀ ਏਡ ਲਈ ਅਮਰੀਕਾ ਜਿਹੜਾ ਹੈ ਉਹ ਦਿੰਦਾ ਰਹੇਗਾ। ਸੋ ਹੁਣ ਵੀ ਜਿਹੜੀ ਸਭ ਤੋਂ ਜ਼ਿਆਦਾ ਏਡ ਹੈ ਇਹਦੇ ਬਾਵਜੂਦ ਕਿ ਇਜ਼ਰਾਈਲ ਦੀ ਆਪਣੀ ਪਰ ਕੈਪੀਟਾ ਇਨਕਮ ਆਲਮੋਸਟ ਅਮਰੀਕਾ ਦੇ ਬਰਾਬਰ ਹੈ ਜਾਂ ਜ਼ਿਆਦਾ ਹੀ ਹੋਏਗੀ, ਇਹ ਵੀ ਸਾਡਾ ਕੰਸਰਨ ਨਹੀਂ ਹੈ। ਅਮਰੀਕਨ ਇੰਟਰਸਟ ਕੀ ਨੇ ਉਹ ਠੀਕ ਹੈ ਇਹ ਦੇਖਣ। ਹੁਣ ਜਿਹੜਾ ਸਾਡਾ ਇੰਟਰਸਟ ਹੈ ਕਿ ਵੀ ਕਿਸ ਤਰੀਕੇ ਨਾਲ ਜਿਹੜੀ ਸਾਡੀ ਸਾਊਥ ਏਸ਼ੀਆ ਦੀ ਖੇਡ ਹੈ ਉਹਦੇ 'ਚ ਇੱਕ ਪਾਸੇ ਤਾਂ ਅਮਰੀਕਾ ਨੇ ਡਾਇਰੈਕਟ ਪੈਕਟ ਕੀਤਾ ਨੇਵਲ ਬੇਸਿਸ ਔਰ ਹਵਾਈ, ਔਰ ਦੂਸਰਾ ਇਜ਼ਰਾਈਲ ਦਾ ਉੱਥੇ ਹੁਣ ਕਿਸ ਹੱਦ ਤੱਕ, ਹਾਲਾਂਕਿ ਇੰਡੀਆ ਇਸ ਵੇਲੇ ਜਿਹੜੇ ਮੇਰਾ ਖਿਆਲ ਹੈ ਪਿਛਲੇ ਸਾਲ 'ਚ ਉਹਨਾਂ ਨੇ $8 ਜਾਂ $9 ਬਿਲੀਅਨ ਦੇ ਹਥਿਆਰ ਖਰੀਦੇ ਨੇ ਇਜ਼ਰਾਈਲ ਤੋਂ। ਚਲੋ ਇਹ ਵੀ ਸਮਝ ਆ ਸਕਦਾ ਜੀ ਇਹ ਦੁਕਾਨਦਾਰ ਨੇ, ਇੱਕ ਜਿਹੜਾ ਉਹ ਮੂੰਗਫਲੀਆਂ ਵੇਚਦਾ ਹੈ, ਜਿਹਦੇ ਕੋਲ ਰੋੜੀਆਂ ਨੇ ਉਹਨੇ ਰੋੜੀਆਂ ਵੇਚਣੀਆਂ, ਉਹ ਵੈਪਨ ਐਕਸਪੋਰਟਿੰਗ ਬਣੇ ਹੋਏ ਨੇ। ਲੇਕਿਨ ਜਿਹੜੀ ਅੱਜ ਦੀ ਖਬਰ ਹੈ ਮੇਨ, ਇਜ਼ਰਾਈਲ ਆਫਰਸ ਟੂ ਅਸਿਸਟ ਇਨ ਬਾਰਡਰ ਫੈਂਸਿੰਗ। ਹੁਣ ਇਹ ਇੰਡੀਆ ਦੇ ਵਿੱਚ ਇਜ਼ਰਾਈਲ ਦੇ ਐਂਬੈਸਡਰ ਨੇ ਡੈਨੀਅਲ ਕਾਰਮਨ, ਹਾਲਾਂਕਿ ਲੰਬਾ ਵਕਤ ਇੰਡੀਆ ਦੀ ਪਾਲਿਸੀ ਸੀ ਉਹਨਾਂ ਨੇ ਇਜ਼ਰਾਈਲ ਨੂੰ ਰੈਕਗਨਾਈਜ਼ ਨਹੀਂ ਸੀ ਕੀਤਾ, ਨਰਸਿਮਹਾ ਰਾਓ ਦੇ ਵੇਲੇ ਚਾਰਜ ਡੀ ਅਫੇਅਰ ਉਹਨਾਂ ਦਾ ਮੰਨ ਲਿਆ। ਹੁਣ ਫੁੱਲ ਫਲੈਜਡ ਮਿਡਲ ਈਸਟ 'ਚ ਫਲਸਤੀਨੀਆਂ ਨਾਲੋਂ ਪਾਸੇ ਹਟ ਕੇ ਫੁੱਲ ਵੇਟ ਇਜ਼ਰਾਈਲ ਉਹਨਾਂ ਤੋਂ ਹਥਿਆਰ ਲੈਣੇ ਔਰ ਇਹਨਾਂ ਦੇ ਜਿਹੜੇ ਈਵਨ ਪੰਜਾਬ ਦੇ ਵਿੱਚ ਵੀ ਜਦੋਂ ਇਹਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਹੈ, ਨਸਲਕੁਸ਼ੀ ਕੀਤੀ ਹੈ, ਤੇ ਇਹ ਸੀ ਕਿ ਵੀ ਕਿਵੇਂ ਜਿਹੜੀ ਪੁਲਿਸ ਵਾਲੇ ਨੇ ਜਿਨ੍ਹਾਂ ਨੇ ਖਾਸ ਤੌਰ ਤੇ ਟਾਰਚਰ ਟੈਕਨੀਕਸ ਇਸਤੇਮਾਲ ਕੀਤੀਆਂ ਨੌਜਵਾਨਾਂ ਤੇ, ਉਹ ਇਜ਼ਰਾਈਲ 'ਚੋਂ ਟ੍ਰੇਨਡ ਹੋ ਕੇ ਗਏ ਸੀ। ਹੁਣ ਇਜ਼ਰਾਈਲ ਆਪਣੀ ਪੂਰੀ ਪ੍ਰੈਜ਼ੈਂਸ ਦਿਖਾਣਾ ਚਾਹੁੰਦਾ ਹੈ ਭਾਰਤ ਦੇ ਵਿੱਚ। ਇਜ਼ਰਾਈਲ ਦਾ ਐਂਬੈਸਡਰ ਹੈ ਡੈਨੀਅਲ ਕਾਰਮਨ ਔਰ ਨਿਊ ਦਿੱਲੀ ਬੇਸਡ ਇਹ ਖਬਰ ਹੈ, ਇਜ਼ਰਾਈਲ ਔਨ ਫਰਾਈਡੇ ਆਫਰਡ ਟੂ ਇੰਡੀਆ its expertise for strengthening border fencing. Israeli ambassador to India Daniel Karman said Union Home Minister Rajnath Singh during his last visit to Israel was shown the country's preparedness level at the borders. Our message is yes, Israel has the expertise because it has been under threat. We do share similar challenges. We have the solutions. We can work together on the solution, Karman said. ਹੁਣ PTI ਦੀ ਇਹ ਸਟੋਰੀ ਹੈ। ਹੁਣ ਪੰਜਾਬ
ਜਿਹੜੇ ਦੋਨੋਂ ਪਾਸਿਓਂ ਬਾਰਡਰ ਲੱਗਦਾ ਹੈ, ਹੁਸੈਨੀ ਵਾਲਾ ਹੋਏ, ਵਾਹਗਾ ਹੋਏ, ਸਾਰੀ ਸਰਹੱਦ ਗੁਰਦਾਸਪੁਰ, ਫਿਰੋਜ਼ਪੁਰ, ਅੰਮ੍ਰਿਤਸਰ ਦੀ, ਉਹ ਤਾਂ ਪਹਿਲਾਂ ਹੀ ਕੰਡਿਆਲੀ ਤਾਰ ਲਾਈ ਹੋਈ ਹੈ ਜੀ ਇੰਡੀਆ ਨੇ। ਉਹਦੇ 'ਚ ਕਰੰਟ ਛੱਡਿਆ ਹੁੰਦਾ ਹੈ, ਕੋਈ ਪਰਿੰਦਾ ਕੋਈ ਚਰਿੰਦਾ ਉੱਥੋਂ ਗੁਜ਼ਰ ਨਹੀਂ ਸਕਦਾ। ਹੁਣ ਇਹ ਜਿਹੜੀ ਬਾਰਡਰ ਫੈਂਸਿੰਗ ਦੇ ਲਈ ਇਜ਼ਰਾਈਲ ਆਪਣੀ ਐਕਸਪਰਟੀਜ਼ ਦੇ ਰਿਹਾ ਹੈ, ਇਹ ਜ਼ਾਹਰ ਹੈ ਕਸ਼ਮੀਰ ਇਹਦਾ ਬੇਸ ਹੈ। ਹੁਣ ਕਸ਼ਮੀਰ ਦੇ ਵਿੱਚ ਕਿਉਂਕਿ ਕਿਤੇ ਨਦੀਆਂ, ਕਿਤੇ ਨਾਲੇ, ਕਿਤੇ ਪਹਾੜੀ, ਕਿਤੇ ਟੋਆ ਜਾਂ ਦੂਜਾ, ਉੱਥੇ ਵਾਇਰ ਲਾਣੀ ਜਾਂ ਜਿਹੜੀ ਲਾਈਨ ਆਫ ਕੰਟਰੋਲ ਹੈ, ਕਿਉਂਕਿ ਉਹ ਇੰਟਰਨੈਸ਼ਨਲ ਬਾਰਡਰ ਵੀ ਨਹੀਂ ਹੈ। ਪੰਜਾਬ ਦੇ ਵਿੱਚ ਜਦੋਂ ਉਹਨਾਂ ਨੇ ਤਾਰ ਲਾਈ, ਪਾਕਿਸਤਾਨ ਨੂੰ ਵੀ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਡਿਸਾਈਡਡ ਬਾਰਡਰ ਸੀ। ਜੁਝਾਰੂਆਂ ਨੇ ਇੱਕ ਦੋ ਵਾਰੀ ਡਿਸਟਰਬ ਕੀਤਾ ਉਹਨਾਂ ਨੂੰ, ਲੇਕਿਨ ਉਹਨਾਂ ਦੀ ਉਨੀ ਸਟਰੈਂਥ ਨਹੀਂ ਸੀ। ਹੁਣ ਕਸ਼ਮੀਰ ਡਿਸਪਿਊਟਡ ਟੈਰੀਟਰੀ ਦੇ ਵਿੱਚ ਜੇ ਇਜ਼ਰਾਈਲ ਦੇ ਐਕਸਪਰਟ ਆ ਕੇ ਜਿਹੜੇ ਨੇ ਉੱਥੇ ਤਾਰ ਲਾਉਂਦੇ ਨੇ, ਆਲਰੇਡੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਇੰਡੀਆ ਨੇ, ਪਰ ਕਈ ਵਾਰੀ ਉਹ ਕੋਸ਼ਿਸ਼ ਕਾਮਯਾਬ ਹੁੰਦੀ, ਫਿਰ ਉਹ ਉੜ ਜਾਂਦੀ ਹੈ ਤਾਰ ਜੀ। ਸੋ ਜ਼ਾਹਰ ਹੈ ਕਿ ਵੀ ਇਹ ਉਸ ਸਾਰੀ ਸਿਚੁਏਸ਼ਨ ਦੇ ਵਿੱਚ ਜਿਹਨੂੰ ਕਹਿੰਦੇ ਨੇ ਬਲਦੀ ਤੇ ਤੇਲ ਪਾਉਣਾ, ਹੁਣ ਇਹ ਬਲਦੀ ਤੇ ਤੇਲ ਪਾਉਣ ਦਾ ਕੰਮ ਹੈ। ਔਰ ਇਸ ਗੱਲ ਨੂੰ ਜਿੱਥੇ ਕਿ ਕਸ਼ਮੀਰ ਦੇ ਵਿੱਚ ਲੱਖਾਂ ਲੋਕ ਸੜਕਾਂ ਤੇ ਨੇ ਕਿ ਭਾਈ ਪਲੇਬਸਾਈਟ ਕਰਵਾਓ, ਤੇ ਉੱਥੇ ਇਹ ਹੁਣ ਪਰਮਾਨੈਂਟ, ਔਰ ਜਿਹੜਾ ਇਜ਼ਰਾਈਲ ਕਹਿੰਦਾ ਜੀ ਸਾਡੀ ਐਕਸਪਰਟੀਜ਼ ਹੈ, ਇਹ ਐਕਸਪਰਟੀਜ਼ ਦੇਖਣੀ ਹੈ ਕਿ ਫਲਸਤੀਨੀਆਂ ਨਾਲ ਇਹ ਕਿਵੇਂ ਡੀਲ ਕਰਦੇ ਨੇ, ਕਿਵੇਂ ਇਹਨਾਂ ਨੇ ਉਹਨਾਂ ਨੂੰ ਤਾਰਾਂ ਦੇ ਵਿੱਚ ਘੇਰ ਕੇ। ਔਰ ਮੈਨੂੰ ਕਈ ਵਾਰੀ ਦੁੱਖ ਵੀ ਹੁੰਦਾ ਹੈ ਕਿ ਅਸੀਂ ਹਮੇਸ਼ਾ ਜੋ ਯਹੂਦੀਆਂ ਨਾਲ ਹੋਇਆ ਉਹਦੇ ਲਈ ਹਮਦਰਦੀ ਕਰਦੇ ਹਾਂ। ਕੰਸਨਟ੍ਰੇਸ਼ਨ ਕੈਂਪਾਂ ਦੀ ਕਹਾਣੀ, ਵਾਸ਼ਿੰਗਟਨ ਹੁੰਦਿਆਂ ਜਦੋਂ ਵੀ ਮੈਂ ਕਿਸੇ ਨੂੰ ਨਾਲ ਲੈ ਕੇ ਹੋਲੋਕਾਸਟ ਮਿਊਜ਼ੀਅਮ ਗਿਆ, ਮੇਰੀਆਂ ਅੱਖਾਂ 'ਚੋਂ ਹਮੇਸ਼ਾ ਹੀ ਅਥਰੂ ਹੁੰਦੇ ਨੇ, ਖਾਸ ਤੌਰ ਤੇ ਜਦੋਂ ਲਾਸਟ ਤੁਸੀਂ ਬਾਹਰ ਨਿਕਲਦੇ ਹੋ ਤੇ ਉੱਥੇ ਜੁੱਤੀਆਂ ਰੱਖੀਆਂ ਹੋਈਆਂ ਨੇ ਛੋਟੇ ਛੋਟੇ ਬੱਚਿਆਂ ਦੀਆਂ, ਵੱਡਿਆਂ ਦੀਆਂ, ਦੂਜਿਆਂ ਦੀਆਂ। ਇਹ ਉਹ ਜੁੱਤੀਆਂ ਜਦੋਂ ਕਿ ਜਿਨ੍ਹਾਂ ਨੂੰ ਗੈਸ ਚੈਂਬਰਾਂ 'ਚ ਪਾ ਕੇ ਸਾੜ ਦਿੱਤਾ ਬਾਅਦ ਦੇ ਵਿੱਚ, ਉਹ ਬਾਹਰ ਉਹਨਾਂ ਅੰਦਰ ਭੇਜਣ ਤੋਂ ਪਹਿਲਾਂ ਉਹਨਾਂ ਦੀਆਂ ਜੁੱਤੀਆਂ ਬਾਹਰ ਲਵਾਈਆਂ ਜਾਂਦੀਆਂ। ਸੋ ਅਸੀਂ ਪਰ ਕਈ ਵਾਰ ਅਫਸੋਸ ਹੁੰਦਾ ਹੈ ਵੀ ਜਿਹੜੇ ਖੁਦ ਵਿਕਟਮ ਰਹੇ ਉਹ ਅੱਜ ਖੁਦ ਜਿਹੜੇ ਨੇ ਜਦੋਂ ਉਹਨਾਂ ਦੇ ਹੱਥ ਪਾਵਰ ਹੈ ਉਹ ਕਿਵੇਂ ਡੀਲ ਕਰ ਰਹੇ ਨੇ ਫਲਸਤੀਨੀਆਂ ਨਾਲ। ਪਰ ਹੁਣ ਜਿਸ ਹੱਦ ਤੱਕ ਜਾ ਕੇ ਇਹ ਇੰਡੀਆ ਦੇ ਵਿੱਚ ਇੰਡੀਆ ਦੇ ਨਾਲ ਯਾਰੀ, ਇਧਰ ਹਿੰਦੂਤਵੀ ਵਿਚਾਰਧਾਰਾ ਹੈ ਔਰ ਇਧਰ, ਔਰ ਇਹਨਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਵੀ ਇੱਕ ਪਾਸੇ ਤਾਂ ਇਹ ਨਾਜ਼ੀਆਂ ਤੋਂ ਸਫਰ ਕੀਤਾ ਔਰ ਇਹਨਾਂ ਨੇ ਕਿਹਾ ਨੈਵਰ ਅਗੇਨ ਦਾ ਨਾਰਾ ਦਿੱਤਾ, ਭਾਈ ਨਾਜ਼ੀ ਇਹ ਕਰਦੇ ਨੇ, ਤੇ ਇਹ ਜਿਹੜੀ ਆਰਐਸਐਸ ਜਾਂ ਜਿਹੜੇ ਇੰਡੀਆ ਦੇ ਨਾਲ ਇਜ਼ਰਾਈਲ ਯਾਰੀ ਪਾ ਰਿਹਾ ਹੈ, ਇਹਨਾਂ ਦੀ ਤਾਂ ਹਿੰਦੂ ਹਿੰਦੀ ਹਿੰਦੁਸਤਾਨ, ਵਨ ਨੇਸ਼ਨ ਵਨ ਰੇਸ ਵਨ ਪੀਪਲ ਇਨਸਪਾਇਰ ਹੀ ਜਿਹੜੀ ਹੈ ਉਹ ਹਿਟਲਰ ਤੋਂ ਹੋਈ ਸੀ। ਔਰ ਤੁਸੀਂ ਇਹਨਾਂ ਦੇ ਫਾਊਂਡਰ ਹੈਡਗਵੇਅਰ ਔਰ ਗੋਲਵਲਕਰ ਦੀਆਂ ਲਿਖਤਾਂ ਪੜ੍ਹ ਲਓ, ਗੋਲਵਲਕਰ ਦੀਆਂ, ਉਹਨੇ ਕਿਹਾ ਜੀ ਜੋ ਸੋਲਿਊਸ਼ਨ ਨਾਜ਼ੀਆਂ ਨੇ ਯਹੂਦੀਆਂ ਦਾ ਕੀਤਾ, ਇਹੀ ਮਾਈਨੋਰਿਟੀਜ਼ ਦਾ ਜਿਹੜਾ ਉਹ ਇੰਡੀਆ 'ਚ ਹੋਣਾ ਚਾਹੀਦਾ। ਔਰ ਸਾਰੀ ਉਹਨਾਂ ਦੀ ਖਾਕੀ ਨਿੱਕਰ, ਹੁਣ ਤਾਂ ਖਾਕੀ ਨੂੰ ਲੰਬੀ ਕਰਤਾ, ਨਿੱਕਰ ਉਡਾ ਦਿੱਤੀ, ਪਰ ਉਹਨਾਂ ਦਾ ਹੇ ਹਿਟਲਰ ਵਾਂਗ ਸਲੂਟ ਦਾ ਸਟਾਈਲ। ਸੋ ਇਜ਼ਰਾਈਲ 70 ਸਾਲ ਦੇ ਵਿੱਚ ਇਹ ਗੱਲ ਭੁੱਲ ਗਿਆ ਕਿ ਭਾਈ ਉਹ ਕਿਹਨਾਂ ਦੇ ਨਾਲ ਯਾਰੀ ਪਾ ਰਹੇ ਨੇ। ਪਰ ਸਾਡੇ ਲਈ ਇਹ ਮੋਰ ਕੰਸਰਨ ਹੈ ਕਿ ਇਜ਼ਰਾਈਲ ਦੀ ਉੱਥੇ ਹੋਂਦ ਵੀ ਜਿਹੜੀ ਹੈ ਬਲਦੀ ਤੇ ਤੇਲ ਦਾ ਕੰਮ ਕਰੇਗੀ। ਔਰ ਜਦੋਂ ਅਸੀਂ ਹੁਣ ਚੇਂਜਿੰਗ ਸਿਨੈਰੀਓ ਦੇਖ ਰਹੇ ਕਿ ਜੇ ਭਾਰਤ ਇਸ ਹੱਦ ਤੱਕ ਅਮਰੀਕਾ ਇਜ਼ਰਾਈਲ ਨੈਕਸਸ ਦਾ ਹਿੱਸਾ ਬਣ ਗਿਆ ਤੇ ਪਾਕਿਸਤਾਨ ਨੇ ਵੀ ਆਪਣੇ ਆਪ ਨੂੰ ਸਿਕਿਉਰ ਕਰਨਾ ਹੈ। ਇੱਕ ਪਾਸੇ ਚਾਈਨਾ, ਉਹਨਾਂ ਦੇ ਨਾਲ ਤਾਂ ਪਾਕਿਸਤਾਨ ਪਹਿਲੇ ਉਹਨਾਂ ਮੁਲਕਾਂ 'ਚੋਂ ਸੀ ਜਿਨ੍ਹਾਂ ਨੇ ਚਾਈਨਾ ਨੂੰ ਰੈਕਗਨਾਈਜ਼ ਕੀਤਾ, ਔਰ ਹਮੇਸ਼ਾ ਹੀ ਜਦੋਂ ਉਹਨਾਂ ਦੀ ਦੋਸਤੀ ਦਾ ਜ਼ਿਕਰ ਹੁੰਦਾ ਹੈ, ਪਹਾੜਾਂ ਤੋਂ ਉੱਚੀ, ਸਮੁੰਦਰ ਤੋਂ ਡੂੰਘੀ, ਉਹਦਾ ਜ਼ਿਕਰ ਹੁੰਦਾ ਹੈ। ਔਰ ਵਾਕਈ ਚਾਈਨਾ ਖਲੋਤਾ ਵੀ ਹੈ ਹਰ ਵੇਲੇ। ਹੁਣ ਰਸ਼ੀਅਨ ਟਰੂਪਸ ਇਨ ਪਾਕ ਫॉर ਫਸਟ ਐਵਰ ਡ੍ਰਿਲਸ। ਹੁਣ ਇਹ ਹੈ ਜਦੋਂ ਇਹ ਕਿਹਾ ਜਾਂਦਾ, ਕਿਸੇ ਅੰਗਰੇਜ਼ ਲਾਰਡ ਨੇ ਕਿਹਾ ਸੀ ਕਿ ਵੀ ਸਿਆਸਤ ਦੇ ਵਿੱਚ ਕੋਈ ਪੱਕਾ ਦੋਸਤ ਨਹੀਂ ਹੁੰਦਾ, ਕੋਈ ਦੁਸ਼ਮਣ ਨਹੀਂ ਹੁੰਦਾ, ਸਿਰਫ ਪੱਕੇ ਹਿੱਤ ਹੁੰਦੇ ਨੇ। ਇਹ ਸਾਡੀ ਬੇਵਕੂਫ ਕੌਮ ਹੈ ਕਿ ਵੀ ਅਸੀਂ ਜਿਹੜਾ ਹੈ ਉਹ ਜਿਹਨੂੰ ਚੰਬੜੇ ਕਿ ਜੀ ਅੰਗਰੇਜ਼ ਜੀ ਇਹ ਅਸੀਂ ਇਹਨਾਂ ਦੇ ਲਈ ਆਹ ਕੀਤਾ ਜੀ, ਫਸਟ ਵਰਲਡ ਵਾਰ 'ਚ ਕੀਤਾ ਜੀ, ਸੈਕੰਡ ਵਰਲਡ ਵਾਰ 'ਚ ਕੀਤਾ ਜੀ, ਸਾਨੂੰ ਇਹ ਦੇਣਗੇ, ਸਾਨੂੰ ਆਹ ਕਰਨਗੇ, ਉਹ ਕਰਨਗੇ, ਜਾਂ ਹੋਰ ਮਾਮਲਿਆਂ ਦੇ ਵਿੱਚ ਆ ਹਿੰਦੂ ਤਵੀਆਂ ਦੇ ਨਾਲ ਜਿਹੜੇ ਲੱਗੇ ਹੋਏ ਨੇ ਕਿ ਜੀ ਇਧਰੋਂ ਨਹੀਂ ਨਿਕਲਿਆ। ਹੁਣ ਜੇ ਕਾਂਗਰਸ ਤੋਂ ਅਸੀਂ ਨਸਲਕੁਸ਼ੀ ਕਰਵਾਈ, ਬੀਜੇਪੀ ਦੀ ਨਫ਼ਰਤ, ਔਰ ਹੁਣ ਸਾਨੂੰ ਲੱਗਦਾ ਜੀ ਕੇਜਰੀਵਾਲ ਆ ਗਿਆ, ਆਮ ਆਦਮੀ ਪਾਰਟੀ ਨਵਾਂ ਜੋਗੀ ਆ ਗਿਆ, ਜਾਣ ਲੱਗੇ ਹੀ ਕੁਝ ਦੇ ਜਾਏਗਾ। ਲੇਕਿਨ ਜਿਹੜੀਆਂ ਸਿਆਣੀਆਂ ਕੌਮਾਂ, ਸਿਆਣੇ ਮੁਲਕ ਹੁੰਦੇ ਨੇ, ਉਹ ਦੇਖਦੇ ਨੇ ਵੀ ਉਹਨਾਂ ਦਾ ਹਿੱਤ ਕਿੱਥੇ ਹੈ। ਰਸ਼ੀਆ ਨੇ ਨਾਲ ਦੀ ਨਾਲ ਉਹਨੇ ਦੇਖਿਆ ਵੀ ਇੰਡੀਆ ਡ੍ਰਿਫਟ ਕਰਕੇ ਉਧਰ ਕਰ ਰਿਹਾ, ਔਰ ਪਹਿਲੀ ਵਾਰ ਰਸ਼ੀਆ ਦੇ ਨਾਲ ਪਾਕਿਸਤਾਨ ਦੀ ਜਿਹੜੀ ਹੈ ਫਸਟ ਐਵਰ ਡ੍ਰਿਲ, ਇਹ ਮੈਕਨਾਈਜ਼ਡ ਇਨਫੈਂਟਰੀ ਯੂਨਿਟ ਆਫ ਰਸ਼ੀਅਨ ਮਿਲਟਰੀ arrived in Pakistan to participate in first ever joint military drill dubbed Friendship 2016, starting from Saturday, reflecting growing military ties between the two former Cold War rivals. About 200 troops
from the two countries will take part in the 2-week-long military drill. So ਅਸੀਂ ਸਮਝਦੇ ਹਾਂ ਵੀ ਇਹ ਵੀ on one hand ਪਾਕਿਸਤਾਨ ਲਈ ਰੀਅਸ਼ੋਰਿੰਗ ਹੈ ਕਿ ਵੀ ਚਲੋ ਅਮਰੀਕਾ ਨਹੀਂ ਰਸ਼ੀਆ, ਪਰ ਜਿਹੜੀ ਗੱਲ ਮੈਂ ਬਿਗਨਿੰਗ 'ਚ ਕਹੀ ਹੈ ਕਿ ਜੋ ਸਾਊਥ ਏਸ਼ੀਆ ਦੇ ਵਿੱਚ ਚੱਲ ਰਿਹਾ ਹੈ, ਹੁਣ ਅਮਰੀਕਾ ਦੀ ਹੋਂਦ, ਰਸ਼ੀਆ ਵੀ ਆ ਗਿਆ, ਚਾਈਨਾ ਪਹਿਲਾਂ ਹੀ ਉੱਥੇ ਹੈ, ਇਜ਼ਰਾਈਲ ਵੀ ਆ ਗਿਆ, ਫਿਰ ਕੀ ਬਣਦਾ ਹੁੰਦਾ ਜਦੋਂ ਇਸ ਕਿਸਮ ਦਾ ਹੈ। ਔਰ ਉੱਥੇ ਮੀਡੀਆ ਨੇ ਪਾਕਿਸਤਾਨ ਦੇ ਖਿਲਾਫ ਜੰਗ ਡਿਕਲੇਅਰ ਕੀਤੀ ਹੋਈ ਹੈ। ਔਰ ਇਹਨਾਂ ਹਾਲਾਤਾਂ ਦੇ ਵਿੱਚ ਪਾਕਿਸਤਾਨ ਦੇ ਲਈ ਜਿਹੜਾ ਉਹ ਆਪਣੇ ਦੇਸ਼ ਵਾਸੀਆਂ ਨੂੰ ਐਸ਼ੋਰ ਕਰਨਾ ਕਿ ਭਾਈ ਅਸੀਂ ਜਿਹੜਾ ਇਹ ਹਰ ਇੰਚ ਨੂੰ ਡਿਫੈਂਡ ਕਰਾਂਗੇ। ਔਰ ਪਾਕਿਸਤਾਨ ਦੇ ਜਿਹੜੇ ਫੌਜੀ ਜਰਨੈਲ ਨੇ ਰਾਹੀਲ ਸ਼ਰੀਫ, ਉਹਨਾਂ ਨੇ, ਔਰ ਇਹ ਸਟੋਰੀ ਹੈ ਪਾਕ ਕੈਪੇਬਲ ਆਫ ਕਾਊਂਟਰਿੰਗ ਐਨੀ ਥ੍ਰੈਟ, ਕਿ ਪਾਕਿਸਤਾਨ ਹਰ ਧਮਕੀ ਦਾ ਮੁਕਾਬਲਾ ਕਰਨ ਦੇ ਕੈਪੇਬਲ ਹੈ। ਔਰ ਉਹਨਾਂ ਨੇ ਇਹ ਗੱਲ ਕਹੀ ਹੈ, ਜਿਹੜੀ ਉਹਨਾਂ ਦੀ ਐਗਜ਼ੈਕਟ ਸਪੀਚ ਹੈ, ਆਰਮੀ ਚੀਫ ਵਾਈਲ ਸਪੀਕਿੰਗ ਟੂ ਆਫੀਸਰਸ ਐਂਡ ਮੈਨ said that let there be no doubt that our valiant armed forces have the capability to counter complete threat spectrum, and inshallah with the backing of entire nation we will defend each and every inch of our beloved country no matter what the cost. ਇਹ ਹੈ ਅਸਲੀ ਗੱਲ, no matter what the cost, ਹਰ ਕੀਮਤ ਤੇ ਅਸੀਂ ਹਰ ਇੰਚ ਡਿਫੈਂਡ ਕਰਾਂਗੇ। ਸੋ ਇਹ ਇੱਕ ਸਪਿਰਿਟ ਹੈ ਯੂਨਿਟੀ ਦੀ। ਔਰ ਦੂਸਰੇ ਪਾਸੇ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਕਈ ਵਾਰ ਤੁਸੀਂ ਇੱਕ ਤੀਰ ਦਾ ਜਵਾਬ ਅੱਗੋਂ ਇਹ ਕਹਿ ਕੇ ਨਹੀਂ ਕਹਿੰਦੇ ਕਿ ਜੀ ਮੈਨੂੰ ਤੀਰ ਕਿਉਂ ਮਾਰਿਆ। ਤੀਰ ਦਾ ਜਵਾਬ ਜਵਾਬੀ ਤੀਰ ਹੁੰਦਾ ਹੈ। ਜੇ ਕਿਸੇ ਨੇ ਹਲਕਾ ਮਾਰਿਆ ਤਾਂ ਤੁਸੀਂ ਕਮਾਨ ਕੰਨਾਂ ਤੱਕ ਖਿੱਚ ਕੇ ਮਾਰਦੇ ਹੋ। ਹੁਣ ਭੁਗਤੀ ਦੇ ਪੋਤੇ ਨੇ ਸਵਿਟਜ਼ਰਲੈਂਡ ਜਨੇਵਾ 'ਚ ਇੰਡੀਅਨ ਮਿਸ਼ਨ 'ਚ ਜਾ ਕੇ ਅਸਾਈਲਮ ਦੀ ਅਰਜ਼ੀ ਦਿੱਤੀ। ਹੋਮ ਮਿਨਿਸਟਰੀ ਨੇ ਕਿਹਾ ਜੀ ਅਸੀਂ ਇਸ ਤੇ ਵਿਚਾਰ ਕਰ ਰਹੇ ਹਾਂ। ਹੁਣ ਪਾਕਿਸਤਾਨ ਦੇ ਨੀਤੀ ਘਾੜਿਆਂ ਨੂੰ ਇਹਦਾ ਜਵਾਬ ਕਿਸੇ ਹੋਰ ਢੰਗ ਨਾਲ ਦੇਣਾ ਚਾਹੀਦਾ। ਹੁਣ ਇਹ ਕਹਿ ਰਹੇ ਨੇ ਪਾਕ ਵਾਰਨਸ ਇੰਡੀਆ ਅਗੇਂਸਟ ਗ੍ਰਾਂਟਿੰਗ ਅਸਾਈਲਮ ਟੂ ਬਲੋਚ ਲੀਡਰ ਭੁਗਤੀ। ਹੁਣ ਤੁਸੀਂ ਕਿਉਂ ਕ੍ਰਾਈਂਗ ਬੇਬੀ ਬਣਨਾ ਚਾਹੁੰਦੇ ਹੋ ਹਰ ਮੁੱਦੇ ਦੇ ਉੱਤੇ? ਕੋਈ ਬਜਾਏ ਕਿ ਤੁਸੀਂ ਰਿਐਕਟ ਕਰੋ, ਤੁਸੀਂ ਵੀ ਆਪਣਾ ਪੱਤਾ ਖੇਲੋ। ਔਰ ਉਹਦੇ 'ਚ ਉਹਨਾਂ ਨੇ ਕਿਹਾ, ਔਰ ਇਹ ਗੱਲ ਉਹਨਾਂ ਦੇ ਸ਼ਾਇਦ ਡਿਪਟੀ ਫੋਰਨ ਮਿਨਿਸਟਰ ਨੇ, ਪਾਕਿਸਤਾਨ ਡਿਫੈਂਸ ਮਿਨਿਸਟਰ ਖਵਾਜਾ ਅਸ਼ਰਫ, ਉਹਨਾਂ ਨੇ ਕਿਹਾ ਇੰਡੀਆ ਗ੍ਰਾਂਟਿੰਗ ਅਸਾਈਲਮ ਟੂ ਭੁਗਤੀ will amount to harboring a terrorist by a state, thus India becoming official sponsor of terrorism. ਤੁਹਾਨੂੰ ਪਹਿਲਾਂ ਭੁਲੇਖਾ ਮੁਕਤੀ ਬਾਈਨੀ ਕੀ ਸੀ ਜੀ? ਜੋ ਕੁਛ ਇਹਨਾਂ ਨੇ ਸ੍ਰੀਲੰਕਾ 'ਚ ਕੀਤਾ, ਰਾਹ ਨੇ ਲਿਟੇ ਨੂੰ ਖੜਾ ਕਰਕੇ, ਉਹ ਕੀ ਸੀ? ਜੋ ਬਲੋਚਿਸਤਾਨ 'ਚ ਕਰ ਰਹੇ ਨੇ ਉਹ ਕੀ ਹੈ? ਜੋ ਤੁਹਾਡੇ ਖੈਬਰ ਪਖਤੂਨਵਾ 'ਚ ਕਰ ਰਹੇ ਨੇ। ਹੁਣ ਤੁਸੀਂ ਕਹਿੰਦੇ ਹੋ ਜੀ ਭੁਗਤੀ ਨੂੰ ਜਿਹੜੀ ਹੈ ਜੇ ਅਸਾਈਲਮ ਦਿੱਤੀ ਤੇ ਫਿਰ ਇਹ ਹੋਏਗਾ ਸਟੇਟਸ। ਇਹ ਨਹੀਂ, ਇਹ ਜਵਾਬ ਨਹੀਂ ਹੈ। ਹੁਣ ਜਵਾਬ ਕੀ ਹੋਣਾ ਮੈਂ ਇਸ ਫੋਰਮ ਤੋਂ ਨਹੀਂ ਦੱਸ ਸਕਦਾ, ਲੇਕਿਨ ਜਿਹੜਾ ਬੈਸਟ ਫਾਰਮ ਡਿਫੈਂਸ ਦੀ ਹੁੰਦੀ ਹੈ ਉਹ ਮੁਝੇ ਛੋੜ ਦੋ ਨਹੀਂ ਹੁੰਦੀ, ਜਾਂ ਦੇਖ ਲੈਂਗੇ ਇਬ ਕੀ ਬਾਰ ਮਾਰ ਤੋਂ ਦੇਖੋ ਨਹੀਂ ਹੁੰਦਾ। ਉਦੋਂ ਫਿਰ ਇਹੀ ਹੁੰਦਾ ਹੈ ਜਿਹੜਾ ਪੰਜਾਬ ਦਾ ਕਲਚਰ ਹੈ, ਜਿਹੜਾ ਬੜਾ ਕਲੀਅਰ ਹੈ ਕਿ ਵੀ ਜਿਹਦੇ ਚ ਇੱਟ ਦਾ ਜਵਾਬ ਪੱਥਰ ਨਾਲ ਦੇਣਾ, ਔਰ ਉਹੀ ਹੱਲ ਹੈ। ਸੋ ਇਸ ਟੌਪਿਕ ਨੂੰ ਇੱਥੇ ਕਲੋਜ਼ ਕਰਦੇ ਹਾਂ ਜੀ ਡਾਕਟਰ ਸਾਹਿਬ, ਤੇ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।